ਅੱਜ ਕੌਮੀ ਇਨਸਾਫ ਮੋਰਚੇ ਦੇ ਆਗੂ ਵਕੀਲ ਅਮਰ ਸਿੰਘ ਚਾਹਲ ਅਤੇ ਦਿਲਸ਼ੇਰ ਸਿੰਘ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਚੰਡੀਗੜ੍ਹ ਪੁਲਿਸ ਵੱਲੋਂ 2005 ਵਿੱਚ ਜਥੇਦਾਰ ਜਗਤਾਰ ਸਿੰਘ ਹਵਾਰਾ ਤੇ ਕੇਸ ਦਰਜ ਕੀਤਾ ਗਿਆ ਸੀ। 2005 ਤੋਂ ਇਹ ਕੇਸ ਬਿਲਕੁਲ ਬੰਦ ਪਿਆ ਸੀ। ਕੌਮੀ ਇਨਸਾਫ ਮੋਰਚੇ ਦੇ ਯਤਨਾਂ ਸਦਕਾ ਇਸ ਕੇਸ ਦੀ ਮੁੜ ਫਾਈਲਾਂ ਖੋਲੀਆਂ ਗਈਆਂ ਤੇ ਕੇਸ ਫਾਸਟ ਟਰੈਕ ਰਾਹੀਂ ਚਲਾਇਆ ਗਿਆ। ਇਸ ਕਾਰਨ ਅੱਜ ਚੰਡੀਗੜ੍ਹ ਕੋਰਟ ਦੇ ਐਡੀਸ਼ਨਲ ਸੈਸ਼ਨ ਜੱਜ ਸ਼੍ਰੀ ਨਰਿੰਦਰ ਵੱਲੋਂ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਸਬੂਤਾਂ ਦੀ ਘਾਟ ਤੇ ਬਰੀ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਿਹੜਾ ਕੇਸ 3-4 ਸਾਲਾਂ ਵਿੱਚ ਖਤਮ ਹੋ ਸਕਦਾ ਸੀ, ਉਸ ਕੇਸ ਨੂੰ ਖਤਮ ਹੋਣ ਲਈ ਸਰਕਾਰ ਤੇ ਅਦਾਲਤਾਂ ਨੇ 18 ਸਾਲ ਲਾ ਦਿੱਤੇ। ਇਸ ਤੋਂ ਬਾਅਦ ਜਥੇਦਾਰ ਰਾਜਾ ਰਾਜ ਸਿੰਘ ਅਤੇ ਭਾਈ ਜਸਵਿੰਦਰ ਸਿੰਘ ਰਾਜਪੁਰਾ ਨੇ ਸਿੱਖ ਕੌਮ ਨੂੰ ਅਪੀਲ ਕਰਦਿਆਂ ਕਿਹਾ ਕਿ ਜਥੇਦਾਰ ਸਾਹਿਬ ਦਾ ਅੱਜ ਇੱਕ ਕੇਸ ਬਰੀ ਹੋਇਆ ਹੈ ਤੇ ਜਲਦ ਹੀ ਉਹਨਾਂ ਦੇ ਬਾਕੀ ਕੇਸ ਵੀ ਬਰੀ ਹੋਣਗੇ। ਰੋਜ਼ਾਨਾ ਦੀ ਤਰ੍ਹਾਂ ਕੌਮੀ ਇਨਸਾਫ ਮੋਰਚੇ ਵਿੱਚੋਂ 31 ਮੈਂਬਰੀ ਜਥਾ ਮੁੱਖ ਮੰਤਰੀ ਦੀ ਕੋਠੀ ਵੱਲ ਅੱਜ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਪ੍ਰਦਰਸ਼ਨ ਕਰਦਾ ਹੋਇਆ ਰਵਾਨਾ ਹੋਇਆ। ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਦਾ ਅੱਜ ਕੇਸ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਫੈਸਲਾ ਹੋਇਆ, ਜਿਹਦੇ 'ਚੋਂ ਬਰੀ ਹੋ ਗਏ ਨੇ। ਇਹ ਕੇਸ 16/7/2005 ਦੀ ਗੱਲ ਹੈ। ਮਤਲਬ ਇੰਨੇ ਲੰਬੇ ਸਮੇਂ ਤੋਂ ਇਹ ਕੇਸ ਜਿਹੜਾ ਸੀ ਰਜਿਸਟਰ ਹੋਇਆ। ਇਹਦੀ ਇੱਕ ਰਜਿੰਦਰ ਸਿੰਘ ਇੰਸਪੈਕਟਰ ਸੀ ਚੰਡੀਗੜ੍ਹ ਦਾ ਪੁਲਿਸ ਦਾ। ਉਹਨੇ 2 ਮੁੰਡੇ ਜਿਹੜੇ ਅਰੈਸਟ ਕੀਤੇ, ਇੱਕ ਕਮਲਜੀਤ ਸਿੰਘ, ਇੱਕ ਪਰਮਜੀਤ ਸਿੰਘ, ਕਿਸਾਨ ਭਵਨ ਦੇ ਲਾਗੇ 35 ਸੈਕਟਰ 'ਚ। ਸਟੋਰੀ ਇਹ ਬਣਾ ਲਈ ਵੀ ਇਹ ਦੋਨੋਂ ਮੁੰਡੇ ਜਿਹੜੇ ਸੀ ਇਹ ਹਥਿਆਰਬੰਦ ਸੀ ਅਤੇ ਇਹ ਖਾਲਿਸਤਾਨ ਦੀ ਮੂਵਮੈਂਟ ਨੂੰ ਅੱਗੇ ਚਲਾਉਣ ਲਈ ਚੰਡੀਗੜ੍ਹ ਦੇ ਵਿੱਚ ਕੋਈ ਬਹੁਤ ਜਿਹੜੇ ਇੰਪੋਰਟੈਂਟ ਆਦਮੀ ਸੀ ਉਹਨਾਂ ਨੂੰ ਮਾਰਨਾ ਚਾਹੁੰਦੇ ਸੀ। ਇਹਨਾਂ ਦੋਨਾਂ ਦਾ ਜਿਹੜਾ ਸੀ ਅਰੈਸਟ ਕਰਕੇ ਫਿਰ ਇਹਨਾਂ ਦਾ ਜਿਹੜਾ ਸੀ ਰਿਮਾਂਡ ਚੱਲਦਾ ਰਿਹਾ। ਇਹਦੇ ਵਿੱਚ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਨੂੰ ਇਸ ਤਰ੍ਹਾਂ ਫਸਾ ਲਿਆ ਕਿ 2017 'ਚ ਇੱਕ ਗਵਾਹ ਇਸ ਕੇਸ ਦੇ ਵਿੱਚ ਹੋਇਆ, ਮਤਲਬ 2 ਸਾਲ ਬਾਅਦ ਉਹਦੀ ਇੱਕ ਬਿਆਨ ਲਿਖ ਲਈ ਗਈ ਵੀ ਮੈਂ ਚਮਕੌਰ ਸਾਹਿਬ ਮੱਥਾ ਟੇਕਣ ਗਿਆ ਸੀ ਗੁਰਦੁਆਰਾ ਸਾਹਿਬ, ਅਤੇ ਉੱਥੇ 3 ਬੰਦੇ ਬੈਠੇ ਸੀ, ਜਿਨ੍ਹਾਂ 'ਚੋਂ ਇੱਕ ਜਗਤਾਰ ਸਿੰਘ ਜੀ ਹਵਾਰਾ ਸਨ ਅਤੇ 2 ਮੁੰਡੇ ਇਹ ਜਿਹੜੇ ਸੀ ਇਹ ਆਪਸ ਵਿੱਚ ਦੀ ਸਲਾਹ ਕਰ ਰਹੇ ਸੀ ਵੀ ਹੁਣ ਚੰਡੀਗੜ੍ਹ ਅਸੀਂ ਕੋਈ ਬੰਦੇ ਮਾਰਨੇ ਨੇ ਅਤੇ ਇਹਦਾ ਪ੍ਰਬੰਧ ਕਰੀਏ। ਉਹਨਿਆਂ ਲਫ਼ਜ਼ਾਂ ਨਾਲ ਵੀ ਇਹ 120B ਕੌਨਸਪੀਰੇਸੀ ਦੇ ਵਿੱਚ ਜਥੇਦਾਰ ਸਾਹਿਬ ਨੂੰ ਇਹਦੇ ਕੇਸ ਦੇ ਵਿੱਚ ਜਿਹੜਾ ਫਸਾ ਲਿਆ। ਇਹ ਜਿਹੜਾ ਸੁਖਦੇਵ ਸਿੰਘ ਸੀ ਉਹਦਾ 2007 'ਚ ਬਿਆਨ ਹੋਣ ਦੇ ਬਾਵਜੂਦ ਵੀ ਇੰਨਾ ਲੰਬਾ ਕੇਸ ਚਲੇ ਗਿਆ। ਉਹਨੇ ਬਿਆਨ ਦੇ ਦਿੱਤਾ ਵੀ ਮੇਰੇ ਸਾਹਮਣੇ ਕੋਈ ਇਸ ਤਰ੍ਹਾਂ ਦੀ ਮੀਟਿੰਗ ਨਹੀਂ ਹੋਈ, ਮੈਂ ਤਾਂ ਇਹਨਾਂ ਨੂੰ ਕਿਸੇ ਨੂੰ ਵੀ ਨਹੀਂ ਜਾਣਦਾ, ਮੈਂ ਕਦੀ ਇਹਨਾਂ ਦਾ ਮੂੰਹ ਨਹੀਂ ਦੇਖਿਆ, ਇਸ ਕਰਕੇ ਮੇਰਾ ਬਿਆਨ ਇਹਨਾਂ ਨੇ ਝੂਠਾ ਲਿਖਿਆ ਅਤੇ ਮੈਂ ਇਸ ਗੱਲ ਦੀ ਜਿਹੜੀ ਹੈ ਜੋ ਇਹਨਾਂ ਨੇ ਮੇਰਾ ਬਿਆਨ ਲਿਖਿਆ ਵੀ ਉੱਥੇ ਮੈਂ ਉਹਨਾਂ ਨੂੰ ਆਪਸ ਵਿੱਚ ਦੀ ਗੱਲਾਂ ਕਰਦੇ ਦੇਖਿਆ, ਸਾਰਾ ਝੂਠਾ ਹੈ। ਉਸ ਦੇ ਬਾਵਜੂਦ ਵੀ ਜਥੇਦਾਰ ਸਾਹਿਬ ਨੂੰ ਅਦਾਲਤ ਦੇ ਵਿੱਚ ਪੇਸ਼ ਨਹੀਂ ਕੀਤਾ। ਬਹਾਨਾ ਇਹ ਬਣਾ ਲਿਆ ਵੀ ਉਹਨਾਂ ਨੂੰ 268 ਥੱਲੇ ਬੇਅੰਤ ਸਿੰਘ ਮਰਡਰ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਹੋਣ ਕਰਕੇ ਉਹਨਾਂ ਨੂੰ ਬਾਹਰ ਨਹੀਂ ਲਿਆਂਦਾ ਜਾ ਸਕਦਾ। ਇਸ ਕਰਕੇ ਉਹਨਾਂ ਦਾ ਜਿਹੜਾ ਸੀ ਮੁਕੱਦਮਾ ਅਲੱਗਾ ਕਰ ਦਿੱਤਾ ਗਿਆ। ਅਲੱਗਾ ਕਰਨ ਦੇ ਨਾਲ ਉਹ ਉਸ 2007 ਤੋਂ ਜਦੋਂ ਉਹਨਾਂ ਨੂੰ ਇਸ ਕੇਸ ਤੋਂ ਬਾਹਰ ਕੱਢ ਕੇ ਮਤਲਬ ਇਹਦਾ ਟਰਾਇਲ ਬੰਦ ਕਰ ਦਿੱਤਾ ਗਿਆ। ਇਹ ਟਰਾਇਲ ਦੋਨਾਂ ਦਾ ਹੋ ਗਿਆ। ਦੂਜੇ ਦੋਨਾਂ ਸੱਜਣਾਂ ਨੂੰ ਜਿਹੜੀ ਹੈਗੀ ਆ ਉਹ ਅੱਜ ਤੋਂ ਕਈ ਸਾਲ ਪਹਿਲੇ ਜਿਹੜੀ ਹੈ 7 ਸਾਲ ਕੈਦ ਹੋਈ, ਉਹ ਛੁੱਟ ਗਏ ਨੇ ਦੋਨੋਂ। ਮਤਲਬ ਇਹਦੇ 'ਚ ਵੱਧ ਤੋਂ ਵੱਧ ਵੀ ਜੇ ਜਥੇਦਾਰ ਹਵਾਰਾ ਸਾਹਿਬ ਨੂੰ ਕੈਦ ਹੋਣੀ ਤਾਂ 7 ਸਾਲ ਹੋਣੀ ਸੀ, ਲੇਕਿਨ 2005 ਤੋਂ ਲੈ ਕੇ 2024 ਆ ਗਿਆ, ਹੁਣ ਇੰਨੇ ਸਾਲ ਇਹ ਵਿਦਆਊਟ ਟਰਾਇਲ ਰਹੇ ਨੇ। ਇਹ ਅਸੀਂ ਕੋਸ਼ਿਸ਼ ਕੀਤੀ ਪਿਛਲੇ ਸਾਲ ਵੀ ਇੱਕ ਬੰਦਾ ਹੈ, ਤੁਸੀਂ ਉਹਦੇ 'ਤੇ ਕੇਸ ਬਣਾਇਆ ਹੈ, ਤੁਸੀਂ ਉਹਨੂੰ ਨਾ ਪੇਸ਼ ਕਰਦੇ ਆ, ਨਾ ਚਲਾਨ ਪੇਸ਼ ਕੀਤਾ ਉਹਦੇ ਖਿਲਾਫ, ਨਾ ਉਹਦੇ ਖਿਲਾਫ ਜਿਹੜਾ ਹੈ ਕੋਈ ਤੁਸੀਂ ਉਹਨੂੰ ਜਿਹੜਾ ਹੈ ਕੇਸ ਦੀ ਪੂਰਤੀ ਕਰਕੇ ਉਹਨੂੰ ਫੈਸਲਾ ਕਰਨੇ ਚਾਹੁੰਦੇ। ਇਹ ਕਿਹੜਾ ਕਾਨੂੰਨ ਹੈ? ਇਹਨਾਂ ਨੇ ਜੀ ਸਾਡੇ 6 ਮਹੀਨੇ ਇਹਦੇ 'ਚ ਬਰਬਾਦ ਕਰ ਦਿੱਤੇ। ਅੱਜ ਆ ਜਾਓ ਜੀ, ਕੱਲ੍ਹ ਆ ਜਾਓ ਜੀ, ਫਾਈਲ ਨਹੀਂ ਲੱਭਦੀ ਜੀ, ਸਰਕਾਰੀ ਵਕੀਲ ਨਹੀਂ ਮਿਲਦਾ ਜੀ, ਬੰਦਾ ਹੁਣ ਦਿੱਲੀ ਹੈ ਜੀ, ਉਹਨੂੰ ਕਿਸ ਤਰ੍ਹਾਂ ਟਰਾਇਲ ਕਰੀਏ। ਅਸੀਂ ਕੋਸ਼ਿਸ਼ ਕਰਕੇ ਇਹਦਾ ਜਿਹੜਾ ਹੈ ਟਰਾਇਲ ਅੱਜ ਤੋਂ 4 ਮਹੀਨੇ ਸ਼ੁਰੂ ਕਰਵਾਇਆ। ਪਹਿਲੇ ਜਦੋਂ ਉਹਨਾਂ ਨੂੰ ਸਾਰਿਆਂ ਨੂੰ ਦੱਸਿਆ ਵੀ ਜਗਤਾਰ ਸਿੰਘ ਹਵਾਰਾ ਜੀ ਦੇ ਖਿਲਾਫ ਤਾਂ ਕੋਈ ਗਵਾਹੀ ਨਹੀਂ ਹੈਗੀ, ਇੱਕੋ ਗਵਾਹ ਸੀ, ਉਹ ਵੀ ਮੁੱਕਰ ਗਿਆ ਵੀ ਮੇਰੇ ਸਾਹਮਣੇ ਤਾਂ ਮੀਟਿੰਗ ਕੋਈ ਹੋਈ ਨਹੀਂ ਅਤੇ ਬਾਕੀ ਗਵਾਹੀ ਤਾਂ ਇਹਦੇ 'ਚ ਕੋਈ ਬਣਦੀ ਨਹੀਂ। ਇਸ ਕਰਕੇ ਅਦਾਲਤ ਨੇ ਫਿਰ ਵੀ ਇਹ ਇੰਨੇ ਮਹੀਨੇ ਜਿਹੜੇ ਇਹ 2-3 ਮਹੀਨੇ ਜਿਹੜੇ ਨੇ ਇਹਨੂੰ ਲੰਮਲੇਟ ਜਿਹਾ ਕਰਕੇ ਅਤੇ ਅੱਜ ਫੈਸਲਾ ਕੀਤਾ ਜੀ। ਅੱਜ ਫੈਸਲਾ ਕਰਕੇ ਅਤੇ ਜਗਤਾਰ ਸਿੰਘ ਜੀ ਹਵਾਰਾ ਨੂੰ ਜਿਹੜਾ ਹੈ ਬਰੀ ਕਰ ਦਿੱਤਾ। ਦੁਖਾਂਤ ਦੀ ਗੱਲ ਇਹ ਆ ਵੀ ਜਿਹੜਾ ਬੰਦਾ ਕਿਸੇ ਕ੍ਰਾਈਮ ਦੇ ਵਿੱਚ
ਇਨਵੋਲਵ ਨਹੀਂ ਹੈਗਾ, ਉਹਦੇ 'ਤੇ ਇੱਕ ਝੂਠਾ ਬਿਆਨ ਲਿਖ ਕੇ ਉਹਨੂੰ ਇਸ ਤਰ੍ਹਾਂ ਕਿੰਨੇ ਸਾਲ 15-16 ਸਾਲ ਅੰਦਰ ਰੱਖਣਾ, ਇਸ ਤੋਂ ਵੱਡੀ ਬੇਇਨਸਾਫੀ ਕੀ ਹੋ ਸਕਦੀ ਹੈ? ਕਿਹੜੇ ਕਾਨੂੰਨ ਦੀ ਗੱਲ ਕਰਦੇ ਇਹ ਲੋਕ? ਜਦੋਂ ਸਾਡੀ ਇੱਥੇ ਇਹਨਾਂ ਦੇ ਨਾਲ ਮੀਟਿੰਗ ਹੁੰਦੀ ਸੀ, ਭਾਵੇਂ ਪੰਜਾਬ ਦੇ ਅਫਸਰ ਸੀ ਤੇ ਚਾਹੇ ਚੰਡੀਗੜ੍ਹ ਦੇ, ਇਹ ਕੇਸ ਜਿਹੜੇ 2 ਚੰਡੀਗੜ੍ਹ ਦੇ ਆ, 2 ਜਿਹੜੇ ਮੋਹਾਲੀ ਦੇ ਨੇ, ਇਹਨਾਂ ਨੂੰ ਅਸੀਂ ਹਵਾਲਾ ਦਿੰਦੇ ਸੀ ਵੀ ਤੁਸੀਂ ਸਾਡੇ ਨਾਲ ਕਹਿੰਦੇ ਆ ਵੀ ਤੁਸੀਂ ਕਾਨੂੰਨੀ ਗੱਲ ਕਰੋ, ਕਾਨੂੰਨੀ ਗੱਲ ਕਰੋ। ਇਹ ਤੁਹਾਡਾ ਕਾਨੂੰਨ ਹੈ ਵੀ ਤੁਸੀਂ 20-20 25-25 ਸਾਲ ਆਦਮੀਆਂ ਨੂੰ ਬਗੈਰ ਟਰਾਇਲ ਰੱਖ ਕੇ ਤੇ ਉਹਨਾਂ ਦਾ ਫੈਸਲਾ ਨਾ ਕਰਾਓ, ਇਹ ਕਿਹੜਾ ਕਾਨੂੰਨ ਹੈ ਦੱਸੋ? ਫਿਰ ਉਹ ਸਾਡੇ ਨਾਲ ਇਹ ਗੱਲ ਕਰਦੇ ਸੀ, ਨਹੀਂ ਜੀ ਤੁਸੀਂ ਤਾਂ ਸਾਡੇ ਨਾਲ ਜਿਹੜੀ ਹੈ ਖੱਟੀਆਂ ਗੱਲਾਂ ਕਰਦੇ ਨੇ, ਤੁਸੀਂ ਸਾਡੇ ਨਾਲ ਗਲਤ ਗੱਲਾਂ ਕਰਦੇ ਨੇ। ਉਹਨਾਂ ਨੂੰ ਅਸੀਂ ਇਹ ਕਹਿੰਦੇ ਸੀ ਵੀ ਜੇ ਕਾਨੂੰਨ ਦੇ ਦਾਇਰੇ 'ਚ ਅਸੀਂ ਰਹਿੰਦੇ ਹਾਂ ਫਿਰ ਵੀ ਅਸੀਂ ਗਲਤ ਹਾਂ, ਤੇ ਜੇ ਤੁਸੀਂ ਕਾਨੂੰਨ ਨੂੰ ਤੋੜਦੇ ਆ ਤਾਂ ਫਿਰ ਵੀ ਤੁਸੀਂ ਕਾਨੂੰਨਾਂ ਦੀਆਂ ਗੱਲਾਂ ਕਰਦੇ ਨੇ। ਜਦੋਂ ਅਸੀਂ ਇਹ ਕਹਿੰਦੇ ਵੀ ਦੱਸੋ ਕਿਹੜਾ ਕਾਨੂੰਨ ਹੈ ਵੀ 20 ਸਾਲ ਤੁਸੀਂ ਬੰਦੇ ਨੂੰ ਬਗੈਰ ਟਰਾਇਲ ਤੋਂ ਰੱਖਿਆ, ਉਹਨਾਂ ਨੂੰ ਕੋਈ ਜਵਾਬ ਨਹੀਂ ਸੀ। ਫਿਰ ਅਸੀਂ ਉਹਨਾਂ ਨੂੰ ਇਹ ਕਹਿੰਦੇ ਸੀ ਵੀ ਇਹ ਕੇਸਾਂ ਦੀ ਤਾਂ ਪੈਰਵੀ ਅਸੀਂ ਕਰ ਰਹੇ ਹਾਂ, ਅਸੀਂ ਤੁਹਾਨੂੰ ਕਹਿੰਦੇ ਸਾਨੂੰ ਚਲਾਓ, ਸਾਨੂੰ ਟਰਾਇਲ ਕਰੋ, ਤੁਸੀਂ ਇਸ ਗੱਲ 'ਤੇ ਹਾਮੀ ਨਹੀਂ ਭਰਦੇ ਤੇ ਕਸੂਰਵਾਰ ਹੈ ਤੁਸੀਂ ਕਿ ਅਸੀਂ ਹਾਂ। ਸੋ ਇਹ ਸਾਡੀ ਐਡੀ ਵੱਡੀ ਜਦੋਜਹਿਦ ਜਿਹੜੀ ਹੈਗੀ ਆ ਪਿਛਲੇ ਕੁਛ ਮਹੀਨਿਆਂ ਦੀ, ਉਹਦੇ ਨਾਲ ਇਹ ਅਸੀਂ ਜਿਹੜਾ ਹੈ ਇਹ ਕੇਸ ਅੱਜ ਪੂਰਤੀ 'ਚ ਲਿਆਂਦਾ। ਪੂਰਤੀ 'ਚ ਲਿਆਉਣ ਦੇ ਨਾਤੇ ਕਿੱਡਾ ਵੱਡਾ ਦੁਖਾਂਤ ਟਲਿਆ ਵੀ ਇੱਕ ਆਦਮੀ 15 ਸਾਲ ਤੋਂ ਵਿਦਆਊਟ ਟਰਾਇਲ ਸੀ, ਉਹਨੂੰ ਇਹਨਾਂ ਨੇ ਬੰਦੇ ਨੂੰ ਬਗੈਰ ਕਿਸੇ ਕਾਰਨ ਤੋਂ ਅੰਦਰ ਰੱਖਿਆ। ਸਾਡੀ ਇਹ ਵੀ ਕੋਸ਼ਿਸ਼ ਰਹੀ ਹੈ, ਪਹਿਲਾ ਕੇਸ ਜਿਹੜੇ ਪਹਿਲੇ ਮੁੰਡੇ ਸੀ ਉਹਨਾਂ ਨੂੰ 2005 ਤੋਂ 2007 'ਚ ਕੇਸ ਫੈਸਲਾ ਹੋ ਗਿਆ ਸੀ, 2 ਸਾਲਾਂ ਦੇ ਕੇਸ 'ਤੇ ਫੈਸਲਾ ਕਰਾ ਦਿੱਤਾ ਸੀ। ਅਸੀਂ ਇਹ ਵੀ ਕੋਸ਼ਿਸ਼ ਕੀਤੀ ਵੀ ਬਾਕੀ ਦੇ ਜੇ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਦੇ ਕੇਸ ਜੇਲ੍ਹ 'ਚ ਟਰਾਇਲ ਹੋ ਸਕਦੇ ਤੇ ਇਹਨੂੰ ਜੇਲ੍ਹ 'ਚ ਟ੍ਰਾਂਸਫਰ ਕਰ ਦਿਓ, ਇਹਦਾ ਵੀ ਟਰਾਇਲ ਜਿਹੜਾ ਹੈ ਜੇਲ੍ਹ 'ਚ ਹੋ ਸਕਦਾ। ਇਹ ਗੱਲ ਹੁੰਦੀ ਹੈ ਸਟੇਟ ਦੇ ਹੱਕ 'ਚ। ਸਟੇਟ ਨੇ ਇੱਕ ਪੈਸੇ ਦੀ ਕਦਮ ਨਹੀਂ ਚੁੱਕੀ ਵੀ ਇਸ ਮੁੰਡੇ ਨੂੰ ਜਿਹੜਾ ਹੈ ਇਹ ਜੇਲ੍ਹ ਦੇ ਵਿੱਚ ਇਹ ਕੇਸ ਜਿਹੜਾ ਹੈ ਇਹ ਜੇਲ੍ਹ 'ਚ ਭੇਜ ਦਈਏ। ਉਹ ਜੱਜ ਇਹ ਕੇਸ ਕਰ ਰਿਹਾ ਸੀ ਜਿਹੜਾ ਜੱਜ ਬਿਆਨ ਸਿੰਘ ਮਰਡਰ ਕੇਸ ਵਾਲਾ ਕਰ ਸਕਦਾ। ਸੋ ਇਸ ਕਰਕੇ ਉਹ ਜੱਜ ਜਾਂਦਾ ਹੀ ਸੀ ਉਸ ਅਦਾਲਤ, ਉੱਥੇ ਜੇਲ੍ਹ 'ਚ ਅਦਾਲਤ ਲਾਉਂਦਾ ਸੀ, ਅਤੇ ਜੇ ਇਹ ਵੀ ਕੇਸ ਉਹਦੇ ਨਾਲ ਸੁਣਿਆ ਜਾਂਦਾ ਤਾਂ ਇਹ ਵੀ 2007 'ਚ ਜਿਹੜਾ ਫੈਸਲਾ ਹੋ ਸਕਦਾ ਸੀ। ਸੋ ਇਸ ਤਰ੍ਹਾਂ ਦੀ ਬੇਇਨਸਾਫੀ ਹੋ ਰਹੀ ਹੈ ਜਿਹਨੂੰ ਕਿਸੇ ਤਰ੍ਹਾਂ ਵੀ ਕਾਨੂੰਨ ਦੇ ਵਿੱਚ ਜਿਹੜਾ ਹੈ ਲਿਆ ਨਹੀਂ ਜਾ ਸਕਦਾ। ਅਸੀਂ ਇਹੋ ਜਿਹੀਆਂ ਬੇਇਨਸਾਫੀਆਂ ਨਾਲ ਜੇ ਲੜਦੇ ਹਾਂ ਅਤੇ ਸਾਨੂੰ ਕੋਸ਼ਿਸ਼ ਕਰਦੇ ਕਰਨ ਦੀ ਵੀ ਤੁਸੀਂ ਤੇ ਜੀ ਅੱਤਵਾਦੀਆਂ ਦੀ ਮਦਦ ਕਰਦੇ ਆ ਜੀ, ਤੁਸੀਂ ਤਾਂ ਅੱਤਵਾਦ ਫੈਲਾਉਂਦੇ ਆ ਜੀ, ਤੁਸੀਂ ਖਾਲਿਸਤਾਨ ਦੀ ਮੂਵਮੈਂਟ ਨੂੰ ਅੱਗੇ ਜਿਹੜਾ ਤੋਰਦੇ ਆ। ਮਤਲਬ ਜੇ ਤਾਂ ਬੰਦੇ ਗੈਰ ਕਾਨੂੰਨੀ ਤਰੀਕੇ ਨਾਲ ਅੰਦਰ ਰਹਿਣ, ਉਹਨਾਂ ਦੇ ਕੇਸ ਨਾ ਚੱਲੇ, ਝੂਠੇ ਕੇਸ ਪਾਏ ਹੋਣ, ਅਤੇ ਫਿਰ ਜੇ ਉਹਨਾਂ ਨੂੰ ਅਸੀਂ ਸਹਿਮਤੀ ਦਈਏ ਫਿਰ ਤਾਂ ਅਸੀਂ ਸੱਤਵਾਦੀ ਹੋ ਗਏ, ਫਿਰ ਤਾਂ ਅਸੀਂ ਇਸ ਦੇਸ਼ ਦੇ ਜਿਹੜੇ ਦੇਸ਼ ਭਗਤ ਹੋ ਗਏ, ਫਿਰ ਅਸੀਂ ਕਾਨੂੰਨਦਾਨ ਹੁੰਦੇ ਵੀ ਜਿਹੜੇ ਨੇ ਉਹ ਇਹਨਾਂ ਦੀ ਮਾਨਤਾ ਕਰੀਏ। ਅਤੇ ਇਸ ਤਰ੍ਹਾਂ ਦੀ ਗੱਲ ਇਹ ਚਾਹੁੰਦੇ ਨੇ ਜਿਹੜੇ ਕਿ ਸਾਡੀ ਕਿਸੇ ਤਰ੍ਹਾਂ ਵੀ ਮਾਨਤਾ, ਜਿਹੜਾ ਇਨਸਾਨ ਹੈ ਜਿਹੜਾ ਕਾਨੂੰਨ ਜਾਣਦਾ ਹੈ, ਜੇ ਉਹ ਇਹਨਾਂ ਗੱਲਾਂ ਦੇ ਨਾਲ ਤੁਰਦਾ ਸਰਕਾਰ ਦੇ, ਅਤੇ ਫਿਰ ਸਰਕਾਰਾਂ ਤਾਂ ਕਦੀ ਚੱਲ ਹੀ ਨਹੀਂ ਸਕਦੀਆਂ, ਫਿਰ ਤਾਂ ਗੈਰ ਕਾਨੂੰਨੀ ਚੱਲੇਗੀ। ਸੋ ਅੱਜ ਅਸੀਂ ਤੁਹਾਨੂੰ ਇਹ ਦੱਸਣਾ ਆ ਵੀ ਐਡੀ ਵੱਡੀ ਗੈਰ ਕਾਨੂੰਨੀ ਦੇ ਖਿਲਾਫ ਅਸੀਂ ਕਿਸ ਤਰ੍ਹਾਂ 15 ਸਾਲ ਤੋਂ ਪਿਛਲੇ ਤੋਂ ਇਹ ਜਿਹੜਾ ਹੈ ਇਹ ਲੜਾਈ ਲੜਦੇ ਆ ਰਹੇ ਹਾਂ, ਅਤੇ ਉਹਦੀ ਸਾਨੂੰ ਅੱਜ ਪੂਰਤੀ ਮਿਲੀ ਹੈ। ਅੱਜ ਉਹਨਾਂ ਨੇ 3 ਵਜੇ ਪੌਣੇ 3 ਵਜੇ ਫੈਸਲਾ ਸੁਣਾਇਆ, ਅਤੇ ਅਸੀਂ ਇਹ ਤੁਹਾਨੂੰ ਦੱਸਣ ਲਈ ਇੱਥੇ ਆ ਗਏ ਹਾਂ ਵੀ ਇਹ ਇਸ ਤਰ੍ਹਾਂ ਦਾ ਕਾਨੂੰਨ ਚੱਲ ਰਿਹਾ ਇਸ ਕੰਟਰੀ 'ਚ। ਇਸ ਕਾਨੂੰਨ ਦੇ ਖਿਲਾਫ ਜਿਹੜਾ ਵੀ ਇਨਸਾਨ ਹੈ, ਜਿਹੜਾ ਮਨੁੱਖੀ ਅਧਿਕਾਰਾਂ ਦੀ ਕਦਰ ਕਰਦਾ, ਜਿਹੜਾ ਕਾਨੂੰਨ ਦੀ ਕਦਰ ਕਰਦਾ, ਉਹ ਤਾਂ ਇਹਦੇ ਖਿਲਾਫ ਬੋਲੇਗਾ। ਬੇਸ਼ੱਕ ਉਹਨਾਂ ਨੂੰ ਨਤੀਜੇ ਜਿਹੜੇ ਕਈ ਦਫਾ ਬੜੇ ਔਖੇ ਭੁਗਤਣੇ ਪੈਂਦੇ ਨੇ, ਸਰਕਾਰਾਂ ਝੂਠੇ ਕੇਸ ਪਾਉਂਦੀਆਂ ਨੇ, ਅਤੇ ਇਸ ਮਾਮਲੇ 'ਚ ਅਸੀਂ ਤੁਹਾਡੇ ਕੋਲ ਇਸ ਕਰਕੇ ਦੱਸਣਾ ਹੈ ਵੀ ਆਹ ਸਾਡੇ ਨਾਲ ਵਰਤਿਆ। ਬਾਕੀ ਸਰ ਦਲਸ਼ੇਰ ਸਿੰਘ ਵੀ ਮੇਰੇ ਨਾਲ ਸਹਿਯੋਗੀ ਰਹੇ ਨੇ, ਇਹ ਦੱਸਣਗੇ ਕੀ ਹੋਰ ਇਹਦੇ 'ਚ ਦੱਸਿਆ ਜਾ ਸਕਦਾ। ਆ ਸਾਡੇ ਸਿਸਟਮ ਦੀ ਕੰਟਰੀ ਦੀ ਕਿ ਇੱਕ ਛੋਟਾ ਜਿਹਾ ਟਰਾਇਲ ਕਰਨ ਲਈ ਜਿਹੜਾ 18 ਸਾਲ ਜਿਹੜੇ ਆ ਕੋਰਟ ਨੇ ਲਾਤੇ। 2005 ਦੀ FIR ਆ, ਉਹਨੂੰ 2023 ਦੇ ਐਂਡ ਦੇ ਵਿੱਚ ਉਹਦਾ ਫੈਸਲਾ ਦੇਣਾ ਇਹ ਬੜੀ ਵੱਡੀ ਬਦਕਿਸਮਤੀ ਆ ਜੁਡੀਸ਼ੀਅਲ ਸਿਸਟਮ ਦੀ। ਔਰ ਫੈਸਲਾ ਵੀ ਉਦੋਂ ਦਿੱਤਾ ਕਿ ਜਦੋਂ ਅਸੀਂ ਜਗਤਾਰ ਸਿੰਘ ਹਵਾਰਾ ਵੱਲੋਂ ਐਪਲੀਕੇਸ਼ਨ ਲਾਈ ਵੀ ਇਹ ਕੇਸ ਪੈਂਡਿੰਗ ਨੇ, ਇਸ ਕੇਸ ਨੂੰ ਸੁਣਿਆ ਜਾਵੇ। 2 ਕੇਸ ਸਨ ਚੰਡੀਗੜ੍ਹ ਦੇ, ਇੱਕ FIR ਨੰਬਰ 271 ਸੀ ਜਿਹੜੀ ਸੈਕਟਰ 17 ਦੀ, ਉਹ ਵੀ ਸੇਮ ਇੱਦਾਂ ਦੀ ਸਟੋਰੀ ਬਣਾ ਕੇ ਕੇਸ ਫਾਈਲ ਕੀਤਾ ਸੀ, ਉਹ ਵੀ ਸੇਮ ਜੱਜ ਕੋਲ ਹੀ ਪੈਂਡਿੰਗ ਹੈਗਾ, ਸੇਮ ਕੋਰਟ ਕੋਲ ਪੈਂਡਿੰਗ ਆ। ਉਹਦਾ ਫੈਸਲਾ ਵੀ ਜਿਹੜਾ 30 ਤਰੀਕ ਨੂੰ ਆ ਜਾਣਾ।
ਇਸ ਕੇਸ ਦੇ ਵਿੱਚ ਕੋਈ ਵਿਟਨੈਸ ਨਹੀਂ ਸੀ ਜਿਹਨੇ ਟੈਸਟੀਫਾਈ ਕੀਤਾ ਹੋਵੇ ਕਿ ਜਗਤਾਰ ਸਿੰਘ ਹਵਾਰਾ ਦੀ ਇਸ ਕੇਸ 'ਚ ਇਨਵੋਲਵਮੈਂਟ ਆ। ਸਾਰਾ ਕੇਸ ਜਿਹੜਾ ਸੁਪਰਸੀਸ਼ਨ ਤੇ ਸੀ। ਇਹ ਕਹਿ ਕਿ ਜਾਣਾ ਕਿ ਜਿਹੜੇ ਅਕਿਊਜ਼ਡ ਪਰਮਜੀਤ ਸਿੰਘ ਆ ਜਾਂ ਕਵਲਜੀਤ ਸਿੰਘ ਆ, ਜਦੋਂ ਕਿ ਇੱਕ 25 ਬੋਰ ਪਿਸਟਲ ਤੇ 5 ਲਾਈਵ ਕਾਰਟ੍ਰਿਜਸ ਮਿਲੇ ਨੇ, ਤੇ ਉਸ 25 ਬੋਰ ਪਿਸਟਲ ਦੇ ਨਾਲ ਕਿਹੜੀ ਦੇਸ਼ ਦੇ ਨਾਲ ਜੰਗ ਲੜੀ ਜਾ ਸਕਦੀ ਹੈ, ਕਿਹੜਾ ਟੈਰਰਿਜ਼ਮ ਕੀਤਾ ਜਾ ਸਕਦਾ ਹੈ। ਸੋ ਉਹਨੂੰ ਇਹ ਪਲਾਨ ਕੀਤਾ ਗਿਆ ਵੀ ਜਿਹੜਾ ਪਿਸਟਲ ਆ ਜਾਂ ਐਕਸਪਲੋਸਿਵ ਸਬਸਟੈਂਸ ਆ DX, ਉਹ ਜਗਤਾਰ ਸਿੰਘ ਹਵਾਰਾ ਨੇ ਦਿੱਤਾ, ਔਰ ਇਸ ਕਰਕੇ ਦਿੱਤਾ ਕਿ ਖਾਲਿਸਤਾਨ ਮੂਵਮੈਂਟ ਨੂੰ ਰਿਵਾਈਵ ਕਰਨਾ। ਉਹਨਾਂ ਨੇ ਸੈਕਸ਼ਨ 121 ਤੇ 121A ਲਾ ਦਿੱਤਾ, ਵੇਜਿੰਗ ਵਾਰ ਅਗੇਂਸਟ ਦੀ ਕੰਟਰੀ। ਇਹ ਵੀ ਗੱਲ ਕਿਤੇ ਬਲੀਵ ਨਹੀਂ ਹੋ ਸਕਦੀ ਕਿ ਇੱਕ ਪਿਸਟਲ ਦੇ ਨਾਲ ਕਿਸੇ ਮੁਲਕ ਦੀ ਫੌਜ ਨਾਲ ਜਾਂ ਆਰਮੀ ਨਾਲ ਜਾਂ ਪੁਲਿਸ ਨਾਲ ਲੜਿਆ ਜਾ ਸਕੇ। ਔਰ ਇਸ ਕਰਕੇ ਪ੍ਰੋਸੀਕਿਊਸ਼ਨ ਇਸ ਕੇਸ ਨੂੰ ਸਾਬਤ ਕਰਨ 'ਚ ਫੇਲ ਹੋਈ ਆ, ਔਰ ਡਾਊਟ ਸੀ ਇਸ ਕੇਸ 'ਚ ਕੋਈ ਕੜੀ ਨਹੀਂ ਜੁੜਦੀ ਸੀ ਜਗਤਾਰ ਸਿੰਘ ਹਵਾਰਾ ਨਾਲ, ਜਿਸ ਕਰਕੇ ਕੋਰਟ ਕੋਲ ਕੋਈ ਹੋਰ ਚਾਰਾ ਨਹੀਂ ਸੀ ਤੇ ਜਿਹੜਾ ਉਹਨਾਂ ਨੂੰ ਇਸ ਕੇਸ ਦੇ ਵਿੱਚ ਬਰੀ ਕਰ ਦਿੱਤਾ ਗਿਆ। ਸੋ ਇਸ ਗੱਲ ਦੇ ਨਾਲ ਇਹ ਜਿਹੜੀ ਆ ਠੀਕ ਆ ਕਿ ਬੜੀ ਵੱਡੀ ਮੁਸ਼ਕਿਲਾਂ 'ਚੋਂ ਨਿਕਲਦੇ ਆ। ਇਸ ਗੱਲ ਦੀ ਸਭ ਤੋਂ ਵੱਡਾ ਜਿਹੜਾ ਮੈਂ ਕਹੂੰਗਾ ਜਿਹੜੀ ਸਪੋਰਟ ਮਿਲੀ ਆ ਕੌਮੀ ਇਨਸਾਫ ਮੋਰਚੇ ਕਰਕੇ ਜਿਹੜਾ ਕੇਸ ਚੱਲਿਆ। ਅਦਰਵਾਈਜ਼ ਮੋਰਚਾ ਲੱਗਣ ਤੋਂ ਪਹਿਲਾਂ ਤੇ ਜਿਹੜੀ ਸਾਡੀ ਐਪਲੀਕੇਸ਼ਨਸ 6 ਮਹੀਨੇ ਤੋਂ ਰੋਲਦੀਆਂ ਪਈਆਂ ਸੀ। ਅਲਟੀਮੇਟਲੀ ਜਦੋਂ ਇਸ ਮੋਰਚਾ ਜਦੋਂ ਪੀਕ ਤੇ ਸੀ ਤੇ ਗਵਰਨਮੈਂਟ ਜਿਹੜੀ UT ਦਾ ਐਡਮਿਨਿਸਟ੍ਰੇਸ਼ਨ ਸੀ ਤੇ ਪੰਜਾਬ ਗਵਰਨਮੈਂਟ ਨੇ ਅੰਡਰਟੇਕ ਕੀਤਾ ਸੀ ਕਿ ਜਗਤਾਰ ਸਿੰਘ ਹਵਾਰਾ ਦੇ ਸਾਰੇ ਪੈਂਡਿੰਗ ਕੇਸਿਸ ਐਕਸਪੀਡੀਸ਼ੀਅਸਲੀ ਚਲਾਵਾਂਗੇ। ਸੋ ਇਹ ਕੌਮੀ ਇਨਸਾਫ ਮੋਰਚੇ ਦੀ ਦੇਣ ਆ ਕਿ ਜਿਹੜੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਸਾਰੇ ਕੇਸਿਸ ਲਗਭਗ ਆਰਡਰਸ ਤੇ ਆ ਗਏ ਨੇ ਔਰ ਜਲਦੀ ਕਨਕਲੂਡ ਹੋ ਜਾਣਗੇ, ਔਰ ਕੇਸ ਖਤਮ ਹੋਣ ਤੋਂ ਬਾਅਦ ਜਿਹੜਾ ਉਹਨਾਂ ਪਰੋਲ ਦਾ ਰਾਈਟ ਆ ਉਹ ਜਲਦੀ ਉਹ ਵੇਲ ਕਰਨਗੇ ਤੇ ਸੰਗਤ ਦੇ ਸਾਹਮਣੇ ਬਾਹਰ ਆਉਣਗੇ। ਜਿਹੜੀ ਅੱਜ ਖਾਲਸਾ ਪੰਥ ਨੂੰ ਇੱਕ ਖੁਸ਼ੀ ਦੀ ਖਬਰ ਮਿਲੀ ਆ, ਵਕੀਲ ਸਾਹਿਬ ਚਾਹਲ ਸਾਹਿਬ ਦਲਸੇਰ ਸਿੰਘ ਜੀ ਉਹ ਦੱਸ ਹੀ ਦਿੱਤਾ ਤੁਹਾਨੂੰ ਕਿ ਭਾਈ ਜਗਤਾਰ ਸਿੰਘ ਹਵਾਰਾ ਦਾ ਜਿਹੜਾ ਕੇਸ ਚੱਲਦਾ ਸੀ ਉਹ ਬਰੀ ਹੋ ਗਿਆ ਤੇ ਜਿਹੜੇ ਰਹਿੰਦੇ ਨੇ ਉਹ ਵੀ ਬਰੀ ਹੋ ਜਾਣਗੇ। ਗੁਰੂ ਕਿਰਪਾ ਕਰੂਗਾ ਜਲਦ ਹੀ ਭਾਈ ਜਗਤਾਰ ਸਿੰਘ ਹਵਾਰਾ ਸਣੇ ਜਿਹੜੇ ਬਾਕੀ ਸਿੰਘ ਨੇ ਉਹ ਵੀ ਰਿਹਾ ਹੋਣਗੇ। ਇਹ ਹੋਇਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਸੰਗਤ ਦੇ ਸਹਿਯੋਗ ਦੇ ਨਾਲ। ਕੌਮੀ ਇਨਸਾਫ ਮੋਰਚਾ ਜ਼ਿਆਦਾ ਲੱਗਿਆ ਹੋਇਆ, ਬਹੁਤ ਵੱਡੀਆਂ ਪ੍ਰਾਪਤੀਆਂ ਹੋਈਆਂ ਨੇ। 3 ਸਿੰਘਾਂ ਦੀ ਰਿਹਾਈ ਬੇਲ ਹੋਈ ਆ, 2 ਸਿੰਘ ਪਰੌਲ ਦੇ ਨੇ ਤੇ ਭਾਈ ਜਗਤਾਰ ਸਿੰਘ ਦੇ ਜਿਹੜੇ ਕੇਸ ਨੇ ਉਹ ਵੀ ਵਾਰੀ-ਵਾਰੀ ਕਰਕੇ ਜਿਹੜੇ ਉਹ ਖਤਮ ਹੁੰਦੇ ਜਾ ਰਹੇ ਨੇ। ਗੁਰੂ ਕਿਰਪਾ ਕਰੂਗਾ ਸਾਰੀਆਂ ਸੰਗਤਾਂ ਨੂੰ ਫੇਰ ਵਧਾਈ ਆ ਤੇ ਆਪ ਕੌਮੀ ਇਨਸਾਫ ਮੋਰਚਾ ਸਾਥ ਦਿਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬੰਦੀ ਸਿੰਘ ਨੇ ਉਹ ਰਿਹਾ ਹੋ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।